ਜੀ ਬੇਲੀਓ ਇਸ ਵੇਲੇ ਅਸੀਂ ਆਪਣੇ ਹਾਂ ਰੇਲਵੇ ਸਟੇਸ਼ਨ ਹਸਨ ਅਬਦਾਲ। ਰੇਲਵੇ ਸਟੇਸ਼ਨ ਕਹਿਣ ਨੂੰ ਆਮ ਰੇਲਵੇ ਸਟੇਸ਼ਨ ਦੀ ਤਰ੍ਹਾਂ ਇੱਕ ਰੇਲਵੇ ਸਟੇਸ਼ਨ ਹੈ, ਲੇਕਿਨ ਪੰਜਾਬ ਦੀ ਤਾਰੀਖ ਦੇ ਅੰਦਰ ਇਸ ਦੀ ਖਾਸ ਇੰਪੋਰਟੈਂਸ ਉਸ ਵੇਲੇ ਬਣਦੀ ਹੈ ਜਦੋਂ ਗੋਰਾ ਪੰਜਾਬ ਤੇ ਕਬਜ਼ਾ ਜਮਾਉਂਦਾ ਹੈ। ਪੰਜਾਬੀਆਂ ਦਾ ਜਦੋਂ ਆਪਣਾ ਰਾਜ ਖਤਮ ਹੁੰਦਾ ਹੈ ਤੇ ਕਈ ਤਰ੍ਹਾਂ ਦੀਆਂ ਪੰਜਾਬੀਆਂ ਤੇ ਪਾਬੰਦੀਆਂ ਲੱਗਦੀਆਂ ਹਨ। ਉਸ ਵੇਲੇ ਪੰਜਾਬੀਆਂ ਦਾ ਮਿਲਣਾ, ਇਕੱਠੇ ਹੋਣਾ, ਇਹ ਵੀ ਇੱਕ ਜੁਰਮ ਬਣ ਗਿਆ ਸੀ। ਉਹ ਜਲਿਆਂਵਾਲਾ ਬਾਗ ਹੋਵੇ ਜਾਂ ਸਾਕਾ ਨਨਕਾਣਾ ਸਾਹਿਬ ਹੋਵੇ ਜਾਂ ਹੋਰ ਬਹੁਤ ਸਾਰੇ ਇਨਸੀਡੈਂਟ ਇਸ ਤਰ੍ਹਾਂ ਦੇ ਹਨ ਜਿੱਥੇ ਗੁਰਦੁਆਰਿਆਂ ਦੇ ਅੰਦਰ ਪੰਜਾਬੀਆਂ ਨੂੰ ਇਕੱਠੇ ਹੋਣ ਤੋਂ ਰੋਕ ਦਿੱਤਾ ਗਿਆ ਸੀ। ਤੇ ਇੰਜ ਦਾ ਹੀ ਅੰਮ੍ਰਿਤਸਰ ਦੇ ਅੰਦਰ ਗੁਰੂ ਕਾ ਬਾਗ ਗੁਰਦੁਆਰਾ ਉਹ ਹੈ ਜਿਹਦੇ ਵਿੱਚ ਲੱਕੜੀਆਂ ਇਕੱਠੀਆਂ ਕਰਕੇ ਤੇ ਲੰਗਰ ਬਣਾਉਂਦੇ ਸਨ, ਲੋਕ ਇਕੱਠੇ ਹੁੰਦੇ ਸਨ। ਮਨਾ ਕਰ ਦਿੱਤਾ ਗਿਆ ਅੰਗਰੇਜ਼ ਸਰਕਾਰ ਵੱਲੋਂ ਕਿ ਤੁਸੀਂ ਇਹ ਲੱਕੜੀਆਂ ਇਕੱਠੀਆਂ ਨਹੀਂ ਕਰ ਸਕਦੇ, ਤੁਸੀਂ ਇਕੱਠੇ ਨਹੀਂ ਹੁੰਦੇ। ਸੋ ਉਹਨਾਂ ਨੇ ਗੱਲ ਨਹੀਂ ਮੰਨੀ ਔਰ ਉਸ ਦੀ ਗੱਲ ਨਾ ਮੰਨਣ ਦੇ ਹੋਇਆ ਕਿ ਉਹਨਾਂ 5 ਲੋਕਾਂ ਨੂੰ ਕੈਦ ਕਰ ਦਿੱਤਾ ਗਿਆ। 5 ਲੋਕਾਂ ਨੂੰ ਜਦੋਂ ਕੈਦ ਕਰ ਦਿੱਤਾ ਜਾਂਦਾ ਹੈ ਤੇ ਅਗਲੇ ਦਿਨ ਨਵੇਂ 5 ਲੋਕ ਤਿਆਰ ਹੋ ਜਾਂਦੇ ਨੇ। ਉਹਨਾਂ ਨੂੰ ਫੜ ਲਿਆ ਜਾਂਦਾ ਹੈ, ਉਹਨਾਂ ਨੂੰ ਤਸ਼ੱਦਦ ਉਹਨਾਂ 'ਤੇ ਕੀਤਾ ਜਾਂਦਾ ਹੈ। ਅਗਲੇ ਦਿਨ ਹੋਰ 5 ਤਿਆਰ ਹੋ ਜਾਂਦੇ ਨੇ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਜੇਲ੍ਹ ਦੇ ਅੰਦਰ ਬਹੁਤ ਸਾਰੇ ਲੋਕ ਆ ਜਾਂਦੇ ਹਨ, ਪੰਜਾਬੀ ਦਿਨ ਬ ਦਿਨ ਵੱਧਦੇ ਜਾ ਰਹੇ ਹਨ। ਲੇਕਿਨ ਇਸ 'ਤੇ ਜਿਹੜੀ ਇੱਕ ਅੱਗ 'ਤੇ ਤੇਲ ਸੁੱਟਣ ਵਾਲਾ ਕੰਮ ਹੈ ਉਹ ਅਕਤੂਬਰ ਦੇ ਵਿੱਚ ਹੀ ਜਿਹੜਾ ਉਸ ਵੇਲੇ ਦੀ ਕੋਰਟ ਦਾ ਫੈਸਲਾ ਹੈ ਜਿਹੜੀ ਦਿਲਵਾਇਆ ਜਾਂਦਾ ਹੈ ਕਿ ਇਹਨਾਂ ਲੋਕਾਂ ਨੂੰ ਹਰ ਬੰਦੇ ਨੂੰ, ਹਰ ਕੈਦੀ ਨੂੰ 100 ਰੁਪਏ ਜੁਰਮਾਨਾ ਹੋਏਗਾ ਅਤੇ 2.5 ਸਾਲ ਦੀ ਸਜ਼ਾ ਹੋਏਗੀ। ਇਹ ਸਾਰੇ ਕੈਦ ਕਰ ਲਿੱਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਇਹ ਫੈਸਲਾ ਹੁੰਦਾ ਹੈ ਕਿ ਇਹਨਾਂ ਨੂੰ ਗਲਾ ਦਿੱਤਾ ਜਾਵੇ ਅਟਕ ਜੇਲ੍ਹ ਦੇ ਅੰਦਰ। ਸੋ ਅੰਮ੍ਰਿਤਸਰ ਤੋਂ ਅਟਕ ਜੇਲ੍ਹ ਇਹਨਾਂ ਨੂੰ ਲਿਆਇਆ ਜਾਂਦਾ ਹੈ। 28 ਅਕਤੂਬਰ 1922 ਨੂੰ ਉੱਥੋਂ ਟ੍ਰੇਨ ਚੱਲਦੀ ਹੈ ਔਰ ਇਹ 30 ਅਕਤੂਬਰ ਨੂੰ ਇਹ ਰਾਵਲਪਿੰਡੀ ਆਉਂਦੇ ਨੇ। ਰਾਵਲਪਿੰਡੀ ਜਦੋਂ ਆਉਂਦੇ ਨੇ ਇਹ ਲੋਕ ਤੇ ਉੱਥੇ ਬਾਕੀ ਮੁਸਾਫਰਾਂ ਨੂੰ ਖਾਣ ਪੀਣ ਨੂੰ ਮਿਲਦਾ ਹੈ, ਲੇਕਿਨ ਇਹਨਾਂ ਪੰਜਾਬੀਆਂ ਨੂੰ ਖਾਣ ਪੀਣ ਇਹਨਾਂ ਦਾ ਰੋਕ ਦਿੱਤਾ ਜਾਂਦਾ ਹੈ। ਕੋਈ ਇਹਨਾਂ ਨੂੰ ਪਾਣੀ ਜਲ ਨਹੀਂ ਤੱਕ ਨਹੀਂ ਮਿਲਦਾ, ਕੋਈ ਖਾਣ ਨੂੰ ਨਹੀਂ ਮਿਲਦਾ। ਜਦੋਂ ਇਸੇ ਹੀ ਸਾਰੀ ਗੱਲ ਦਾ ਪਤਾ ਚੱਲਦਾ ਹੈ ਪੰਜਾ ਸਾਹਿਬ ਦੇ ਅੰਦਰ ਇੱਥੋਂ ਦੀਆਂ ਸਿੱਖ ਸੰਗਤਾਂ ਨੂੰ, ਤੇ ਉਹ ਫਿਰ ਪਲਾਨ ਕਰਦੀਆਂ ਨੇ ਕਿ ਅਗਲੇ ਦਿਨ 31 ਅਕਤੂਬਰ 1922 ਨੂੰ ਟ੍ਰੇਨ ਨੇ ਇੱਥੇ ਲੰਘਣਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਦਾ ਲੰਗਰ ਆਪਣੇ ਲੋਕਾਂ ਨੂੰ ਜ਼ਰੂਰ ਖਿਲਾਵਾਂਗੇ। ਟ੍ਰੇਨ ਇੱਥੇ ਨਹੀਂ ਰੁਕਦੀ। ਸਟੇਸ਼ਨ ਮਾਸਟਰ ਨੂੰ ਕਿਹਾ ਜਾਂਦਾ ਹੈ ਕਿ ਟ੍ਰੇਨ ਰੋਕ ਲਓ, ਲੇਕਿਨ ਸਟੇਸ਼ਨ ਮਾਸਟਰ ਟ੍ਰੇਨ ਨਹੀਂ ਰੋਕਦਾ। ਲੇਕਿਨ ਭਾਈ ਕਰਮ ਸਿੰਘ ਔਰ ਭਾਈ ਪ੍ਰਤਾਪ ਸਿੰਘ ਔਰ ਬਾਕੀ ਹੋਰ ਜਿਤਨੀਆਂ ਸੰਗਤਾਂ ਹਨ ਉਹ ਰੇਲਵੇ ਸਟੇਸ਼ਨ 'ਤੇ ਬੈਠ ਜਾਂਦੀਆਂ ਹਨ। ਇਹ ਉਹੀ ਰੇਲਵੇ ਸਟੇਸ਼ਨ ਹੈ ਜਿੱਥੇ ਇੱਕ ਹੱਥ ਦੇ ਨਾਲ ਦੱਸਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇੱਕ ਪੱਥਰ ਰੋਕਿਆ ਸੀ। ਸੋ ਉਹਨਾਂ ਦਾ ਬਿਲੀਵ ਸੀ ਕਿ ਅਗਰ ਉਹ ਪੱਥਰ ਰੋਕ ਸਕਦੇ ਹਨ ਤੇ ਅਸੀਂ ਟ੍ਰੇਨ ਕਿਉਂ ਨਹੀਂ ਰੋਕ ਸਕਦੇ। ਸੋ ਉਹਨਾਂ ਨੇ ਟ੍ਰੇਨ ਰੋਕੀ। ਟ੍ਰੇਨ ਦੀ ਪਟੜੀ ਤੇ ਬੈਠੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਔਰ ਭਾਈ ਪ੍ਰਤਾਪ ਸਿੰਘ ਔਰ ਭਾਈ ਕਰਮ ਸਿੰਘ ਮੌਕੇ ਤੇ ਸ਼ਹੀਦ ਹੋ ਜਾਂਦੇ ਹਨ। ਉਸ ਵੇਲੇ ਤੋਂ ਅੱਜ ਤੱਕ ਇਸ ਨੂੰ ਯਾਦ ਕੀਤਾ ਜਾਂਦਾ ਹੈ ਸਾਕਾ ਪੰਜਾ ਸਾਹਿਬ। ਉਹ ਕਿਹੜੀ ਥਾਂ ਸੀ? ਉਹ ਇਹੀ ਥਾਂ ਸੀ। ਸੋ ਇਸ ਥਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪੰਜਾਬੀਆਂ ਦੀ ਰੈਜ਼ਿਸਟੈਂਸ ਨੂੰ, ਪੰਜਾਬੀਆਂ ਦੀ ਸ਼ਹਾਦਤਾਂ ਨੂੰ ਸਾਨੂੰ ਯਾਦ ਰੱਖਣ ਦੀ ਲੋੜ ਹੈ। ਹਰ ਉਸ ਥਾਂ 'ਤੇ ਆਉਣਾ ਚਾਹੀਦਾ ਹੈ ਜਿੱਥੇ ਪੰਜਾਬੀਆਂ ਨੇ ਪੰਜਾਬ ਦੀ ਆਜ਼ਾਦੀ ਵਾਸਤੇ, ਇਨਸਾਨਾਂ ਦੀਆਂ ਆਜ਼ਾਦੀਆਂ ਵਾਸਤੇ ਜੰਗ ਲੜੀ ਹੈ, ਆਪਣਾ ਖੂਨ ਬਹਾਇਆ ਹੈ, ਆਪਣੀਆਂ ਜਾਨਾਂ ਦਿੱਤੀਆਂ ਹਨ। ਆਓ ਚੱਲਦੇ ਹਾਂ। ਸਾਰੇ ਬੋਰਡ ਦੇ ਦਰਖਤ ਔਰ ਬਹੁਤ ਪੁਰਾਣੇ ਦਰਖਤ ਬੰਦ ਕੇ ਥੱਲੇ नहीं जड़ा है ना, देखो ऊपर इट्टा वगैरह पुराई पा के तो ऊपर तक ले आया है ना, जड़ा तो थल्ले है। हाँ जी रेल की पटड़ी दिखा दिओ जी। हाँ जी यही है और रेल की पटड़ी जिस थां दा मैं तुहानूं दस चुकिया वां ते इत्थे ही शहादतां होईयां सन पंजाबी जवानां दियां और दसदे ने कि इन्हां दी कोई बहुत ज़्यादा उम्र नहीं सी
32 ਸਾਲ ਦੇ ਸੀ ਕਰਮ ਸਿੰਘ ਜੀ ਔਰ ਦੂਜੇ ਭਾਈ ਪ੍ਰਤਾਪ ਸਿੰਘ ਦੀ ਏਜ ਦਾ ਆਈ ਥਿੰਕ 28 ਸਾਲ ਦੱਸੀ ਜਾਂਦੀ। ਇਹਨਾਂ ਦਾ ਮੈਨੂੰ ਕਨਫਰਮ ਨਹੀਂ, ਲੇਕਿਨ ਕਰਮ ਸਿੰਘ ਦੇ ਮੈਨੂੰ ਏਜ ਦਾ ਕਨਫਰਮ ਹੈ। ਤੇ ਇਹੀ ਉਹ ਪਟੜੀਆਂ ਹਨ। ਇਹ ਉਸ ਵੇਲੇ ਵੀ ਇਹੀ ਰੇਲਵੇ ਟਰੈਕ ਇਹੀ ਸੀ, ਅੱਜ ਵੀ ਉਹੀ ਹੈ। ਇਹ ਸਾਰਾ ਜੋ ਦਰਖਤ ਹੈ, ਜੋ ਸਾਰਾ ਕੁਝ ਹੈ, ਇਹ ਇੰਜ ਹੀ ਹੈ। ਥੋੜਾ ਇਸ ਨੂੰ ਰੈਨੋਵੇਟ ਕਰ ਦਿੱਤਾ ਗਿਆ, ਨਵੀਂ ਬਿਲਡਿੰਗ ਇਸ ਦੀ ਬਣ ਗਈ, ਬਾਕੀ ਸਾਰਾ ਕੁਝ ਇੰਜ ਹੀ ਪਿਆ ਵਾ। ਕਿਵੇਂ ਦਾ ਆ ਕੇ ਲੱਗਿਆ ਜੀ ਤੁਹਾਨੂੰ ਇੱਥੇ ਇਹ ਸਾਰਾ ਕੁਝ ਦੇਖ ਕੇ? ਇਹ ਗੱਲਾਂ ਕਈ ਸੁਣੀਆਂ ਹੀ ਨਹੀਂ ਅਸੀਂ ਹੈਗੀਆਂ ਹਨਾ। ਸੋ ਜਦੋਂ ਸੁਣਦੇ ਆ ਤਾਂ ਕਾਈਂਡ ਆਫ ਸ਼ੌਕਿੰਗ ਆ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਵੀ ਹੋਈਆਂ ਤਾਂ ਇਟਸ ਵੈਰੀ ਸੈਡ। ਕੀ ਕਹਿਣਾ ਚਾਹੋਗੇ? ਮੈਂ ਇਹ ਵਾਕਿਆ ਜਿਹੜਾ ਤੁਸੀਂ ਦੱਸਿਆ ਨਾ, ਇਹ ਸੁਣਿਆ ਤਾਂ ਹੈ ਸੀ ਜੀ ਜੀ, ਪਰ ਉਹ ਜਗ੍ਹਾ ਦੇ ਉੱਤੇ ਆ ਕੇ ਜਿਹੜੀ ਫੀਲਿੰਗ ਹੁੰਦੀ ਹੈ ਵੀ ਉਹ ਨਾ ਬਹੁਤ ਰੀਅਲ ਬਣ ਜਾਂਦਾ। ਫਿਰ ਤੁਹਾਨੂੰ ਲੱਗਦਾ ਵੀ ਕਿਵੇਂ ਇਹ ਹੋਰ ਯਕੀਨ ਜਿਹਾ ਵੱਧ ਜਾਂਦਾ, ਯਕੀਨ ਵੱਧ ਜਾਂਦਾ ਹੈ। ਫਿਰ ਤੁਹਾਨੂੰ ਲੱਗਦਾ ਵੀ ਇਹ ਐਵੇਂ ਕਹਿਣ ਦੀਆਂ ਗੱਲਾਂ ਨਹੀਂ, ਤੇ ਇਦਾਂ ਦੇ ਲੋਕ ਹੈਗੇ ਆ ਜਿਹੜੇ ਉਹ ਕਹਿੰਦੇ ਆ ਨਾ ਕਿ ਤੁਸੀਂ ਆਟਾ ਤੇ ਰੋਜ਼ ਹੀ ਖਾਂਦੇ ਹੋ, ਲੇਕਿਨ ਜਦੋਂ ਆਪ ਗਾ ਕੇ ਖਾਓ ਤਾਂ ਪਤਾ ਚੱਲਦਾ ਹੈ ਵੀ ਇਹਦੀ ਕੀ ਕਦਰ ਕੀ ਹੈ। ਇਸੇ ਤਰੀਕੇ ਨਾਲ ਅਸੀਂ ਇਤਿਹਾਸ ਤੇ ਪੜ੍ਹਦੇ ਆ, ਲੇਕਿਨ ਉਸ ਇਤਿਹਾਸ ਦਾ ਹਿੱਸਾ ਬਣ ਕੇ ਜਾਂ ਉਸ ਥਾਂ ਕੇ ਆ ਕੇ ਪਤਾ ਲੱਗਦਾ ਹੈ ਕਿ ਇਹ ਕੀ ਹੈ। ਇਹ ਵੀ ਪਤਾ ਲੱਗਦਾ ਹੈ ਕਿ ਬੰਦੇ ਨਾਲੋਂ ਇਨਸਾਨੀਅਤ ਬਹੁਤ ਵੱਡੀ ਹੈ, ਤੇ ਉਹ ਕੁਝ ਲੋਕਾਂ ਨੂੰ ਪਤਾ ਹੈ ਤੇ ਬਹੁਤੇ ਐਵੇਂ ਹੀ ਜ਼ਿੰਦਗੀ ਵਿੱਚੋਂ ਲੰਘ ਜਾਂਦੇ ਆ। ਬਹੁਤ ਸੋਹਣੀ ਗੱਲ। ਸੇਠੀ ਸਾਹਿਬ ਸਰ ਕੀ ਕਹਿਣਾ ਚਾਹੋਗੇ? ਕੁਝ ਕਹੋ ਪਲੀਜ਼। ਦੇਖੋ ਇਹ ਨਾ ਅਸੀਂ ਇੱਕ ਤਰ੍ਹਾਂ ਦੀ ਇਹਨਾਂ ਨੂੰ ਇਹ ਸਾਖੀਆਂ ਹੀ ਸਮਝਦੇ ਸੀਗੇ ਜੀ। ਅਜੇ ਤੱਕ ਅਸੀਂ ਜ਼ਰੂਰ ਸੁਣਿਆ ਹੈ ਕਿ ਇਹ ਟ੍ਰੇਨ ਵੀ ਆਂਦੀ ਸੀ ਤੇ ਲੋਕਾਂ ਹੀ ਅੱਗੇ ਟ੍ਰੇਨ ਦੇ ਅੱਗੇ ਆ ਕੇ ਉਹਨਾਂ ਨੇ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਹੈ ਔਰ ਟ੍ਰੇਨ ਰੋਕੀਆਂ ਵੀ, ਪਰ ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਇਹਦੇ ਬਾਰੇ ਕਿ ਇਹ ਗੱਲ ਸੱਚੀ ਹੈ ਕਿ ਕਿੰਨਾ ਕਿਤੇ ਸੱਚ ਹੈਗਾ, ਕਿੰਨੀ ਇਹ ਸਾਖੀ ਹੈਗੀ ਹੈ। ਸੋ ਅੱਜ ਹੁਣ ਪਹਿਲੀ ਵਾਰੀ ਅਸੀਂ ਉਸ ਜਗ੍ਹਾ ਤੇ ਪਹੁੰਚਿਆ ਹੈਗਾ ਜਿੱਥੇ ਇਹ ਐਕਚੁਅਲੀ ਇਹ ਸਾਖਾ ਹੋਇਆ ਹੈਗਾ। ਔਰ ਸ਼ੁਕਰੀਆ। ਬਿਲਕੁਲ ਹੁਣ ਅੱਜ ਤੋਂ ਅੱਗੇ ਅਸੀਂ ਹੋਰਾਂ ਕਿਆਂ ਨੂੰ ਵੀ ਦੱਸ ਸਕਦੇ ਹਾਂ ਕਿ ਵੀ ਇਹ ਤੁਸੀਂ ਜੋ ਵੀ ਸੁਣਿਆ ਹੈਗਾ ਅਸੀਂ ਉਹ ਜਗ੍ਹਾ ਵੀ ਦੇਖ ਆਏ ਹੈਗੇ। ਬਹੁਤ ਸੋਹਣੀ ਗੱਲ। ਵੇਖੋ ਅਸੀਂ ਆਪਣੀ ਤਾਰੀਖ ਦੇ ਬਾਰੇ ਅਗਰ ਆਪ ਨਹੀਂ ਦੱਸਾਂਗੇ ਤੇ ਕੋਈ ਦੂਜਾ ਆ ਕੇ ਨਹੀਂ ਦੱਸੇਗਾ। ਸੋ ਖੋਜਣਾ ਚਾਹੀਦਾ ਹੈ ਹਰ ਉਸ ਥਾਂ ਨੂੰ ਜਿਹਦੇ ਨਾਲ ਪੰਜਾਬ ਦੀ ਤਾਰੀਖ ਜੁੜੀ ਹੋਈ ਹੈ। ਕਿਵੇਂ ਕਹਿੰਦੇ ਹੋ ਜੀ ਤੁਸੀਂ ਇਸ ਥਾਂ ਤੇ ਆ ਕੇ ਕਿਵੇਂ ਦਾ ਲੱਗਿਆ? ਹਾਂਜੀ, ਮੈਂ ਟਰੂਲੀ ਦੱਸੀ ਕਿ ਮੈਂ ਕਦੇ ਸਟੋਰੀ ਬਾਰੇ ਸੁਣਿਆ ਨਹੀਂ ਸੀ ਪਹਿਲਾਂ। ਮੈਨੂੰ ਜਦੋਂ ਅਸੀਂ ਆਉਣ ਤੋਂ ਪਹਿਲਾਂ ਪ੍ਰਵਿੰਦਰ ਥੋੜੀ ਰਿਸਰਚ ਕਰਦੇ ਪਏ ਸੀ, ਇਹਨਾਂ ਨੇ ਵੀਡੀਓ ਦਿਖਾਈ ਸੀਗੀ। ਸੋ ਮੈਂ ਹੁਣ ਇੱਥੇ ਆਣ ਕੇ ਦੇਖਿਆ, ਮੈਂ ਆਪਣੇ ਆਪ ਨੂੰ ਬੜਾ ਲੱਕੀ, ਬੜਾ ਬਲੈਸਡ ਫੀਲ ਕਰਦੀ ਕਿ ਮੈਂ ਇਸ ਜਗ੍ਹਾ ਤੇ ਆਈ ਹਾਂ, ਜਦ ਦਰਸ਼ਨ ਕੀਤੇ। ਬੜਾ ਅੱਛਾ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ। ਮਤਲੇਸ਼ ਕੌਰ ਜੀ ਕਿਵੇਂ ਦਾ ਲੱਗਿਆ? ਐਕਚੁਅਲੀ ਮੈਂ ਵੀ ਇਹਦੇ ਬਾਰੇ ਨਹੀਂ ਸੀ ਸੁਣਿਆ, ਵੈਸੇ ਸੁਣਦੇ ਹੁੰਦੇ ਸੀਗੇ। ਉਹ ਆਈ ਥਿੰਕ 1966 ਦੇ ਵਿੱਚ ਵੀ ਲੋਕ ਕਹਿੰਦੇ ਸੀਗੇ ਵੀ ਅਸੀਂ ਗੱਡੀ ਰੋਕਣੀ ਹੈ ਤੇ ਅੱਗੇ ਲੇਟ ਗਏ ਸੀਗੇ। ਸੁਣੀਦਾ ਸੀਗਾ ਪਰ ਕਦੇ ਆ ਨਹੀਂ ਸੀ ਸੁਣਿਆ। ਮੈਂ 1922 ਦਾ ਨਹੀਂ ਸੀ ਸੁਣਿਆ ਕਦੇ, ਨਾ ਹੀ ਕਦੀ ਪੜ੍ਹਿਆ ਸੀ, ਨਾ ਹੀ ਚਲੋ ਅੱਜ ਤੁਸੀਂ ਬਹੁਤ ਦੁੱਖ ਜਿਹਾ ਹੁੰਦਾ ਸੁਣ ਕੇ। ਅੱਜ ਤੁਸੀਂ ਸੁਣ ਵੀ ਲਿਆ, ਹਾਂਜੀ, ਅੱਜ ਵੇਖ ਵੀ ਲਿਆ। ਹਾਂਜੀ ਜੀ ਜੀ। ਔਰ ਜਿੰਦੀਆਂ ਕੌਮਾਂ ਉਹੀ ਹੁੰਦੀਆਂ ਹਾਂਜੀ, ਜਿਹੜੀਆਂ ਜੋ ਉਹਨਾਂ ਤੇ ਆਪਣੇ ਬਾਰੇ ਵਾਪਰਿਆ ਹੁੰਦਾ, ਉਹਨਾਂ ਦਾ ਉਹਨਾਂ ਨੂੰ ਪਤਾ ਹੁੰਦਾ ਔਰ ਉਹਨਾਂ ਦੇ ਵਿੱਚੋਂ ਫਿਰ ਆਪਣਾ ਰਸਤਾ ਕੱਢਦੀਆਂ। ਗੁਰਮਨ ਸਾਹਿਬ ਆਓ ਪਲੀਜ਼। ਕਹਿੰਦੇ ਸਾਰਿਆਂ ਨੇ ਜੀ ਇਹ ਥਾਂ ਤੇ ਆ ਕੇ ਬੜਾ ਬੰਦਾ ਇਮੋਸ਼ਨਲ ਵੀ ਫੀਲ ਕਰਦਾ ਕਿ ਇਹ ਉਹ ਥਾਂ ਜਿੱਥੇ ਇੰਨੀਆਂ ਸ਼ਹੀਦੀਆਂ ਹੋਈਆਂ ਸੀ। ਤੇ ਸ਼ਹੀਦੀਆਂ ਕਾਹਦੇ ਲਈ ਹੋਈਆਂ ਸੀ? ਅਸਲ ਇਹ ਸੋਚਣ ਦੀ ਲੋੜ ਹੈ, ਸਮਝਣ ਦੀ ਵੀ ਲੋੜ ਹੈ। ਗੁਲਾਮੀ ਦੀਆਂ ਨਿਸ਼ਾਨੀਆਂ। ਹਾਂ ਬਿਲਕੁਲ। ਗੁਲਾਮਾਂ ਨਾਲ ਇੰਝ ਹੀ ਹੁੰਦਾ। ਹਾਂ, ਗੁਲਾਮਾਂ ਨਾਲ ਇੰਝ ਹੀ ਹੁੰਦਾ। ਚਾਹੇ ਹੁਣ ਦੇ ਵੇਲੇ ਦੇ ਗੁਲਾਮ ਵੇਖ ਲਓ, ਚਾਹੇ ਉਸ ਵੇਲੇ ਦੇ ਦੇਖ ਲਓ। ਬਹੁਤ ਸੋਹਣੀ ਗੱਲਬਾਤ ਜੀ ਗੁਰਮਨ ਸਾਹਿਬ ਦੀ ਕਿ ਗੁਲਾਮਾਂ ਨਾਲ ਇੰਝ ਹੀ ਹੁੰਦਾ। ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਕੀ ਅੱਜ ਅਸੀਂ ਆਜ਼ਾਦ ਹਾਂ, ਕਿਹੜੀਆਂ ਥਾਵਾਂ ਤੇ ਆਜ਼ਾਦ ਹਾਂ, ਤੇ ਕਿੰਜ ਦੇ ਅਸੀਂ ਕੋਈ ਥੋੜੇ ਜਿਹੇ ਆਜ਼ਾਦੀ ਦੇ ਬਾਰੇ ਸੋਚਣਾ ਚਾਹੀਦਾ ਹੈ।